ਟੈਲੀਫੋਨ ਦੇ ਰਾਹੀਂ ਫੇਸਬੁੱਕ, YouTube ਤੇ ਟਿਕਟੌਕ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 12 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-25 ਦੇ ਉੱਤੇ। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਅਨ 415-909-0503 ਦੇ ਉੱਤੇ। ਗੁਰਦੇਵ ਸਿੰਘ ਸੋਹਲ, ਐਂਟੀਲੋਪ, ਸਰਬਜੀਤ ਸਿੰਘ, ਕੁਲਵਿੰਦਰ ਕੌਰ ਧੂਤ, ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ, ਕਮਲਜੀਤ ਸਿੰਘ, ਦੌਲਤਪੁਰੀਆ, ਮੰਟੀਕਾ, ਬੀਸਲਾ ਪਰਿਵਾਰ, ਫਰੈਜ਼ਨੋ, ਗੁਰਸਾਹਿਬ ਸਿੰਘ, ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਚਾਈਨਾ ਤੋਂ ਜਿਹੜੇ ਸੋਲਰ એનર્ਜੀ ਦੇ ਕੰਪੋਨੈਂਟਸ ਆਉਂਦੇ ਆ ਉਹਨਾਂ ਦੇ ਉੱਤੇ 50% ਟੈਰਿਫ ਆਲਰੇਡੀ ਲਾ ਦਿੱਤਾ ਹੈਗਾ। ਕਹਿੰਦੇ ਵੀ ਇਹ ਸੋਲਰ એનર્ਜੀ ਇਨਪੋਰਟਸ ਜਿਹਦੇ ਵਿੱਚ ਵੇਫਰਸ ਆ, ਪੋਲੀਸਿਲੀਕਨ ਆ, ਟੰਗਸਟਨ ਪ੍ਰੋਡਕਟਸ ਹੈਗੇ ਆ, ਇਹਨਾਂ ਦੇ ਉੱਤੇ 50% ਟੈਰਿਫ ਜਨਵਰੀ 1 ਤੋਂ ਸ਼ੁਰੂ ਹੋ ਜਾਊਗਾ। ਤੇ ਇਸ ਤੋਂ ਬਿਨਾਂ ਜੋ ਹਾਈਕ ਆ ਉਹ ਜਨਵਰੀ 1 ਨੂੰ ਸ਼ੁਰੂ ਹੋਊਗੀ। ਬਾਕੀ ਦੇ ਜਿਹੜੇ ਪ੍ਰੋਡਕਟ ਹੈਗੇ ਉਹਨਾਂ ਤੇ 25% ਲਾਇਆ ਗਿਆ ਹੈਗਾ। ਆਪਾਂ ਸਾਰਿਆਂ ਨੂੰ ਪਤਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਸੀ ਵੀ ਮੈਂ 100% ਤੱਕ ਲਾਊਂਗਾ ਜਿਹੜਾ ਟੈਰਿਫ ਆ ਕਈ ਚੀਜ਼ਾਂ ਦੇ ਉੱਤੇ। ਸੋ ਇੱਕ ਪਾਸੇ ਟਰੰਪ ਉਹਨਾਂ ਨੇ ਜਿਹੜਾ ਜੀ ਜਿੰਗਪਿਨ ਆ ਉੱਥੇ ਦਾ ਪ੍ਰੈਜ਼ੀਡੈਂਟ ਚਾਈਨਾ ਦਾ, ਉਹਨੂੰ ਸੱਦਾ ਪੱਤਰ ਵੀ ਭੇਜਿਆ ਜਦੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਚਾਰਜ ਮਿਲਣਾ ਹੈ ਜਨਵਰੀ 20 ਨੂੰ। ਤੇ ਦੂਸਰੇ ਪਾਸੇ ਹੁਣ ਉਹਨਾਂ ਨੇ ਕਹਿੰਦੇ ਵੀ ਨਾ ਵੀ ਕਰ ਦਿੱਤੀ ਆ ਵੀ ਉਹ ਕਸੂਤੇ ਫਸੂਗੇ, ਤੇ ਜੇ ਉਹ ਆ ਜਾਂਦੇ ਆ ਤੇ ਮੁੜ ਕੇ ਫੇਰ ਟੈਰਿਫ ਲੱਗ ਜਾਂਦੇ ਆ ਤੇ ਉਹਨਾਂ ਦੇ ਮੁਲਕ ਦੇ ਵਿੱਚ ਫਿਰ ਉਹਨਾਂ ਦੀ ਕਾਫੀ ਬਦਨਾਮੀ ਹੋਣੀ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ। ਅਗਲੀ ਜਿਹੜੀ ਗੱਲ ਕਰੀਏ ਵੈਲੀ ਦੇ ਹੀ ਇੱਕ ਸਾਬਕਾ ਕਾਂਗਰਸਮੈਨ TJ ਕਾਕਸ, ਉਹਨਾਂ ਨੇ ਆਪਣੇ ਫਰਾਡ ਦੇ ਮਾਮਲੇ ਦੇ ਵਿੱਚ ਦੋਸ਼ਾਂ ਨੂੰ ਕਬੂਲ ਲਿਆ ਹੈਗਾ ਆ। ਫੈਡਰਲ ਕੇਸ ਇਹਨਾਂ ਦੇ ਉੱਤੇ ਚੱਲ ਰਿਹਾ ਸੀ, ਲੰਮੇ ਸਮੇਂ ਤੋਂ ਇਹਨਾਂ ਦੇ ਉੱਤੇ ਫੈਡਰਲ ਕੇਸ TJ ਕਾਕਸ ਦੇ ਉੱਤੇ ਚੱਲ ਰਿਹਾ ਸੀ, ਜਿਨ੍ਹਾਂ ਦੇ ਵਿੱਚ 26 ਚਾਰਜਿਸ ਇਹਨਾਂ ਤੇ ਲੱਗੇ ਸੀ। 24 ਚਾਰਜ ਇਹਨਾਂ ਦੀ ਇਸ ਪਲੀ ਡੀਲ ਦੇ ਵਿੱਚ ਉਹ ਡਿਸਮਿਸ ਕਰ ਦਿੱਤੇ ਗਏ ਆ, ਤੇ ਬਾਕੀ ਜਿਹੜੇ 2 ਚਾਰਜਿਸ ਦੇ ਵਿੱਚ ਜਿਹੜੇ ਵਾਇਰ ਫਰਾਡ ਦੇ ਬਣਦੇ ਆ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਦੋਸ਼ੀ ਮੰਨ ਲਿਆ ਹੈਗਾ ਆ। ਫਰੈਜ਼ਨੋ ਬੀ ਦੇ ਨਾਲ ਅਟਰਨੀ ਮਾਰਕ ਕੋਲਮੈਨ ਨੇ ਗੱਲਬਾਤ ਕਰਦੇ ਹੋਏ ਇਸ ਦੇ ਬਾਰੇ ਦੱਸਿਆ ਆ। 2 ਕਾਊਂਟ ਆਫ ਫਰਾਡ ਦੇ ਨਾਲ ਕਹਿੰਦੇ ਵੀ $3.5 ਮਿਲੀਅਨ ਰੈਸਟੀਟਿਊਸ਼ਨ ਦੇ ਵਿੱਚ ਇਹ ਜਿਹੜੀ ਪੇਮੈਂਟ ਆ ਕਰਨਗੇ। ਸੋ $3.5 ਮਿਲੀਅਨ ਵੀ ਜਿਹੜਾ ਉਹਨਾਂ ਨੂੰ ਹੁਣ ਵਾਪਸ ਕਰਨਾ ਪੈਣਾ ਹੈਗਾ। ਕਹਿੰਦੇ ਵੀ ਇਸਨੇ ਬਹੁਤ ਸਾਰੀਆਂ ਸਕੀਮਾਂ ਆਪਣੇ ਸਮੇਂ ਦੇ ਵਿੱਚ ਕਾਰਜਕਾਲ ਦੇ ਦੌਰਾਨ ਲਗਾਈਆਂ ਸੀ, ਜਿਨ੍ਹਾਂ ਵਿੱਚ ਕਈ ਜਿਹੜੇ ਬਿਜ਼ਨਸਿਸ ਆ ਉਹ ਇਨਵੋਲਵ ਸੀਗੇ। ਇਹਨਾਂ ਵਿੱਚ ਜਿਹੜਾ ਦੱਸਿਆ ਗਿਆ ਵੀ ਇਹ ਜਿਹੜੇ ਪ੍ਰੋਸੀਕਿਊਟਰਸ ਨੇ ਦੱਸਿਆ ਵੀ TJ ਕਾਕਸ ਜਿਹੜੇ ਆ ਸਾਬਕਾ ਕਾਂਗਰਸਮੈਨ, ਉਹਨਾਂ ਨੇ $1.7 ਮਿਲੀਅਨ ਜਿਹੜੀਆਂ ਕਲਾਇੰਟ ਦੀਆਂ ਪੇਮੈਂਟਸ ਆ ਕੰਪਨੀ ਲੋਨਸ ਤੇ ਇਨਵੈਸਟਮੈਂਟਸ ਦੇ ਤੌਰ ਦੇ ਉੱਤੇ ਸੀ, ਉਹਨਾਂ ਨੂੰ ਡਾਇਵਰਟ ਕੀਤਾ। ਤੇ ਨਾਲ ਦੇ ਉੱਤੇ ਇਹ ਵੀ ਇਹਨਾਂ ਦੇ ਉੱਤੇ ਦੋਸ਼ ਸੀਗੇ ਵੀ ਇਹਨਾਂ ਨੇ ਗਲਤ ਰਿਕਾਰਡ ਬਣਾਏ, ਫਰਾਡੂਲੈਂਟ ਲੋਨ ਗਰੰਟੀਜ਼ ਜਿਹੜੀਆਂ ਦਿੱਤੀਆਂ, ਜਿਸ ਦੇ ਕਰਕੇ ਇਹਨਾਂ ਨੂੰ $1.5 ਮਿਲੀਅਨ ਦਾ ਇੱਕ ਕੰਸਟਰਕਸ਼ਨ ਲੋਨ ਮਿਲਿਆ। ਸਪੋਰਟਸ ਨਾਨ ਪ੍ਰੋਫਿਟ ਦੇ ਤੌਰ ਦੇ ਉੱਤੇ ਇਹਨਾਂ ਨੇ ਲਿਆ, ਜਿਹੜਾ ਕਿ ਇੱਕ ਗ੍ਰੇਨਾਈਟ ਪਾਰਕ ਨੂੰ ਇੰਪਰੂਵ ਕਰਨ ਦੇ ਲਈ ਜਿਹੜਾ ਫਰੈਜ਼ਨੋ 'ਚ ਵਰਤਿਆ ਜਿਹੜਾ ਹੋ ਜਾਣਾ ਸੀਗਾ। ਸੋ ਜਿਹੜੇ ਕਾਊਂਟਸ ਆ ਉਹਨਾਂ ਵਿੱਚ ਜਿਹੜੇ ਹੋਰ ਚਾਰਜਿਸ ਆ ਜਿਨ੍ਹਾਂ 'ਚ ਮਨੀ ਲਾਂਡਰਿੰਗ, ਕੈਂਪੇਨ ਕੰਟਰੀਬਿਊਸ਼ਨ ਫਰਾਡ, ਵਾਇਰ ਫਰਾਡ ਦੇ ਹੋਰ ਚਾਰਜਿਸ ਸੀ, ਉਹਨਾਂ ਤੋਂ ਇਹਨਾਂ ਦਾ ਜਿਹੜਾ ਓਵਰਆਲ ਬਚਾਅ ਜਿਹੜਾ ਉਹ ਹੋ ਗਿਆ ਆ। ਸੋ TJ ਕਾਕਸ ਨੂੰ ਕਹਿੰਦੇ ਪ੍ਰੈਜ਼ੈਂਟ ਟਾਈਮ ਵੀ ਹੋ ਸਕਦਾ ਤੇ ਇਸ ਦੇ ਨਾਲ ਨਾਲ $2.5 ਲੱਖ ਤੋਂ $1 ਮਿਲੀਅਨ ਦਾ ਜੁਰਮਾਨਾ ਵੱਖਰਾ ਤੇ $3.5 ਮਿਲੀਅਨ ਵਾਪਸ ਦੇਣ ਨੂੰ ਜਿਹੜਾ ਆ ਉਹਨਾਂ ਨੇ ਮੰਨ ਲਿਆ ਹੈਗਾ। ਕਹਿੰਦੇ ਵੀ ਚਾਰਜਿਸ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ 2018 ਦੇ ਜਿਹੜੇ ਆ ਉਹ ਚੱਲਦੇ ਆ ਰਹੇ ਆ, ਜਦੋਂ ਇਹ ਆਪਣੇ ਕਾਂਗਰਸ ਦੇ ਵਿੱਚ ਸੀਗੇ। 2018 ਦੇ ਵਿੱਚ ਇਹਨਾਂ ਨੇ ਉਸ ਟਾਈਮ ਦੇ ਉੱਤੇ ਇਨਕਮਬੈਂਟ ਰਿਪਬਲਿਕਨ ਡੇਵਿਡ ਵਾਲਡਾਹੋ ਨੂੰ ਹਰਾ ਕੇ ਜਿਹੜੀ ਸੀਟ ਜਿੱਤੀ ਸੀ। ਕਿੰਗਸ ਕਾਉਂਟੀ, ਫਰੈਜ਼ਨੋ, ਕਰਨ ਤੇ ਟੁਲੈਰੀ ਕਾਉਂਟੀ ਦੇ ਜਿਹੜੇ ਇਲਾਕੇ ਆ ਇਹਨਾਂ ਦੇ ਵਿੱਚ ਆਉਂਦੇ ਸੀਗੇ। ਵਾਲਡਾਹੋ ਨੇ ਦੁਬਾਰਾ ਇਸ ਸੀਟ ਨੂੰ ਜਿਹੜਾ ਉਹ ਜਿੱਤ ਲਿਆ ਸੀਗਾ। TJ ਕਾਕਸ ਡੈਮੋਕ੍ਰੇਟ ਪਾਰਟੀ ਦੇ ਨਾਲ ਸੰਬੰਧਿਤ ਰਹੇ ਆ, ਉਹਨਾਂ ਦੇ ਵੱਲੋਂ ਇਹ ਇਲੈਕਸ਼ਨ ਜਿੱਤਦੇ ਰਹੇ ਆ ਤੇ ਹੁਣ ਵਾਇਰ ਫਰਾਡ ਤੇ ਹੋਰ ਚਾਰਜਿਸ ਦੇ ਵਿੱਚ ਇਹਨਾਂ ਨੇ ਆਪਣੇ ਆਪ ਦੇ ਦੋਸ਼ ਕਬੂਲੇ ਨੇ। ਕੈਲੀਫੋਰਨੀਆ ਦੇ ਵਿੱਚੋਂ ਰਿਪੋਰਟਸ ਆ ਰਹੀਆਂ ਵੀ ਕੁਝ ਲੋਕ ਰਾਹ ਮਿਲਕ ਪੀਣ ਤੋਂ ਬਾਅਦ ਬਿਮਾਰ ਹੋ ਗਏ ਹੈਗੇ ਆ। ਇਹ ਪਿਛਲੇ ਦਿਨਾਂ ਤੋਂ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਏ ਆ। ਅੱਜ CNN ਰਿਪੋਰਟ ਕਰ ਰਿਹਾ ਵੀ 10 ਕੇਸ
ਬਿਮਾਰੀ ਦੇ ਹੋਏ ਹੈਗੇ ਆ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੇ ਮੁਤਾਬਕ। ਇਹ ਜਿਹੜੀ ਇਲਨੈਸ ਸੀਗੀ ਖਾਸ ਕਰਕੇ ਕਨੈਕਟਡ ਸੀਗੀ ਬਰਡ ਫਲੂ ਦੇ ਥਰੂ। ਬਰਡ ਫਲੂ ਤੋਂ ਜਿਹੜਾ ਹੈ ਇਹ ਪਸ਼ੂਆਂ ਨੂੰ ਗਿਆ, ਗਾਈਆਂ ਨੂੰ ਗਿਆ। ਉਸ ਤੋਂ ਬਾਅਦ ਜਿਹੜਾ ਆ ਜਦੋਂ ਲੋਕਾਂ ਨੇ ਦੁੱਧ ਪੀਤਾ ਤੇ 10 ਜਾਣੇ ਜੋ ਆ ਉਹ ਬਿਮਾਰ ਹੋ ਗਏ ਹੈਗੇ ਆ। ਹੈਲਥ ਆਫੀਸ਼ੀਅਲ ਜੋ ਆ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਉਹ ਬਰਡ ਫਲੂ ਦਾ ਵੀ ਇੱਕ ਬੱਚੇ ਨੂੰ ਜਿਹੜਾ ਹੋਇਆ ਸੀਗਾ ਉਹ ਦੁੱਧ ਪੀਣ ਤੋਂ ਬਾਅਦ ਨਵੰਬਰ ਮਹੀਨੇ 'ਚ ਮਰੀਨ ਕਾਉਂਟੀ ਦੇ ਵਿੱਚ ਹੋਇਆ ਸੀ ਤੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਵੀ ਕਰ ਰਹੇ ਹੈਗੇ ਆ। ਤੇ ਰਾਮ ਮਿਲਕ ਦੀ ਜਿਹੜੀ ਸਪੋਰਟ ਆ ਉਹ ਕਾਫੀ ਜ਼ਿਆਦਾ ਵਧੀ ਹੈਗੀ ਆ ਅਮਰੀਕਾ ਦੇ ਵਿੱਚ ਜਦੋਂ ਤੋਂ ਹੀ ਰੋਬਰਟ ਐਫ ਕੈਨੇਡੀ ਜੂਨੀਅਰ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਉਹਨਾਂ ਦੀ ਚੁਆਇਸ ਹੈਗੀ ਆ ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਦੇ ਸੈਕਟਰੀ ਦੀ, ਕਿਉਂਕਿ ਉਹ ਇਸ ਨੂੰ ਪ੍ਰਮੋਟ ਕਰਦੇ ਹੈਗੇ ਆ ਤੇ ਲੋਕਾਂ ਨੇ ਕਾਫੀ ਜ਼ਿਆਦਾ ਜਿਹੜਾ ਪੀਣਾ ਸ਼ੁਰੂ ਕੀਤਾ ਹੈਗਾ। ਜੀ, ਕੈਲੀਫੋਰਨੀਆ ਦੇ ਵਿੱਚ 1 ਜਨਵਰੀ ਤੋਂ ਨਵਾਂ ਕਾਨੂੰਨ ਇੱਕ ਲਾਗੂ ਹੋ ਰਿਹਾ ਜਿਸ ਦਾ ਨਾਂ ਅਸੈਂਬਲੀ ਬਿੱਲ 413 ਆ। ਇਸ ਨੂੰ ਕੈਲੀਫੋਰਨੀਆ ਡੇ ਲਾਈਟਿੰਗ ਲਾਅ ਵੀ ਆਖਿਆ ਜਾਂਦਾ ਆ। ਹੁਣ ਕਹਿੰਦੇ ਵੀ ਤੁਹਾਨੂੰ ਪਾਰਕਿੰਗ ਦੀਆਂ ਟਿਕਟਸ ਵੱਧ ਮਿਲ ਸਕਦੀਆਂ ਪਾਰਕਿੰਗ ਵਾਇਓਲੇਸ਼ਨ ਜਿਹੜੀਆਂ ਜੇ ਤੁਸੀਂ ਕਰਦੇ ਆ। ਇਸ ਲਾਅ ਦੇ ਤਹਿਤ ਜਿਹੜਾ ਵੀ ਕੋਈ ਕ੍ਰਾਸ ਵਾਕ ਹੁੰਦਾ ਆ ਉਸ ਦੀ 20 ਫੁੱਟ ਦੀ ਦੂਰੀ ਤੱਕ ਕੋਈ ਵੀ ਜਾਣਾ ਹੁਣ ਗੱਡੀ ਪਾਰਕ ਨਹੀਂ ਕਰ ਸਕਦਾ ਤੇ ਜੇ ਕ੍ਰਾਸ ਵਾਕ ਦੇ ਨਾਲ ਐਕਸਟੈਂਡਡ ਕਰਵ ਆ ਤੇ ਉੱਥੇ 15 ਫੁੱਟ ਤੱਕ ਕੋਈ ਜਿਹੜਾ ਉਹ ਪਾਰਕ ਨਹੀਂ ਕਰ ਸਕਦਾ। ਸੋ ਅਕਸਰ ਕਈ ਦੀ ਆਪਾਂ ਮੋੜ ਦੇ ਬਿਲਕੁਲ ਐ ਲਾਗੇ ਜਾ ਕੇ ਗੱਡੀ ਜਿਹੜੀ ਉਹ ਲਗਾ ਦਿੰਦੇ ਆ ਜਿੱਥੇ ਗੱਡੀ ਨੇ ਮੁੜਨਾ ਹੁੰਦਾ ਆ। ਸੋ ਹੁਣ ਉਹਨਾਂ ਥਾਵਾਂ ਦੇ ਉੱਤੇ ਤੁਹਾਨੂੰ ਜਿਹੜੀ ਆ ਟਿਕਟ ਮਿਲ ਸਕਦੀ ਆ। ਇਹ 2025 ਤੋਂ 1 ਜਨਵਰੀ ਤੋਂ ਲਾਗੂ ਹੋਣ ਜਾ ਰਿਹਾ ਆ। ਆਲਰੇਡੀ ਪਾਰਕਿੰਗ ਦੀ ਕਿੱਲਤ ਤਾਂ ਕਈ ਥਾਵਾਂ ਦੇ ਉੱਤੇ ਪਤਾ ਨਹੀਂ ਇਦਾਂ ਦਾ ਕਾਨੂੰਨ ਬਣਾ ਕੇ ਅਸਲ ਦੇ ਵਿੱਚ ਸੇਫਟੀ ਜਿਹੜੀ ਉਹ ਹੋ ਸਕੇਗੀ ਜਾਂ ਨਹੀਂ। ਪਰ ਇੱਕ ਜਿਹੜਾ ਮਸਲਾ ਜ਼ਰੂਰ ਆ ਵੀ ਪੈਡੈਸਟਰੀਅਨ ਦੀਆਂ ਜਿਹੜੀਆਂ ਮੌਤਾਂ ਆ ਬਹੁਤ ਕੈਲੀਫੋਰਨੀਆ ਦੇ ਵਿੱਚ ਵਧੀਆਂ ਆ ਤੇ ਕਹਿੰਦੇ ਵੀ ਪੈਡੈਸਟਰੀਅਨ ਸੇਫਟੀ ਨੂੰ ਹੀ ਮੁੱਖ ਰੱਖਦੇ ਹੋਏ ਇਹ ਜਿਹੜਾ ਕਾਨੂੰਨ ਉਹਨਾਂ ਦੇ ਦੁਆਰਾ ਬਣਾਇਆ ਗਿਆ ਹੈਗਾ ਆ। ਸੋ ਵਾਇਓਲੇਟਰਸ ਕਹਿੰਦੇ ਆ ਵੀ ਵਾਰਨਿੰਗ ਪਹਿਲਾਂ ਉਹਨਾਂ ਨੂੰ ਮਿਲੂਗੀ ਜੇ ਰੈੱਡ ਪੇਂਟ ਦੇ ਉੱਤੇ ਜਾਂ ਜਿੱਥੇ ਪਾਰਕਿੰਗ ਪ੍ਰੋਹਿਬਿਟਡ ਹੈਗੀ ਆ ਉਹਨਾਂ ਨੂੰ ਜਿਹੜੀ ਵਾਰਨਿੰਗ ਮਿਲਦੀ ਸੀਗੀ ਤੇ ਕਹਿੰਦੇ ਵੀ ਉਹ ਵਾਰਨਿੰਗ ਜਿਹੜੀ ਹੁਣ ਟੋਟਲੀ ਖਤਮ ਹੋਣ ਜਾ ਰਹੀ ਆ। ਹੁਣ ਸਿੱਧੀ ਤੁਹਾਨੂੰ ਜਿਹੜੀ ਆ ਉਹ ਟਿਕਟ ਦਾ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ। ਸੋ ਇਹ ਜਿਹੜਾ AB 413 ਬਿੱਲ ਪਾਸ ਹੋਣ ਦੇ ਨਾਲ ਕ੍ਰਾਸ ਵਾਕ ਤੋਂ 20 ਫੁੱਟ ਤੇ 15 ਫੁੱਟ ਦੀ ਦੂਰੀ ਤੱਕ ਕੋਈ ਵੀ ਜਾਣਾ ਗੱਡੀ ਪਾਰਕ ਕਰਦਾ ਆ ਤਾਂ ਤੁਹਾਨੂੰ ਟਿਕਟ ਮਿਲ ਸਕਦੀ ਆ। ਅਗਲੀ ਖਬਰ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ। ਸੈਨ ਫਰਾਂਸਿਸਕੋ ਦੇ ਵਿੱਚ ਇੱਕ ਨਵਾਂ ਕੈਲੀਫੋਰਨੀਆ ਪਾਰਕਿੰਗ ਲਾ ਲਾਗੂ ਹੋਣ ਜਾ ਰਿਹਾ ਆ ਜਿਹਦੇ ਨਾਲ ਬਹੁਤ ਸਾਰੇ ਜਿਹੜੇ ਪਾਰਕਿੰਗ ਸਪੌਟਸ ਆ ਉਹਨਾਂ ਨੂੰ ਰਿਮੂਵ ਕਰ ਦਿੱਤਾ ਜਾਊਗਾ। ਨਵਾਂ ਡੇ ਲਾਈਟਿੰਗ ਲਾ ਇਹ ਇਸ ਕਰਕੇ ਡਿਜ਼ਾਈਨ ਕੀਤਾ ਗਿਆ ਤਾਂ ਕਿ ਜਿਹੜੇ ਤੁਰਨ ਵਾਲੇ ਲੋਕ ਆ ਉਹ ਸੇਫ ਤੁਰ ਸਕਣ ਤੇ ਜਿਹਦੇ ਨਾਲ ਹਜ਼ਾਰਾਂ ਹੀ ਪਾਰਕਿੰਗ ਸਪੌਟ ਖਤਮ ਹੋ ਜਾਣਗੇ। ਸੈਨ ਫਰਾਂਸਿਸਕੋ ਵਰਗੇ ਸ਼ਹਿਰ ਦੇ ਵਿੱਚ ਇਹਦੇ ਜਿਹੜੇ ਮਿਕਸ ਰਿਵਿਊ ਆ ਰਹੇ ਹੈਗੇ ਆ। ਕਹਿੰਦੇ ਭਈ ਸੂਜ਼ਨ ਹੈਲਪਰਿਨ ਸਿਟੀ ਰੈਜ਼ੀਡੈਂਟ ਆ ਉਹ ਕਹਿੰਦੀ ਆ ਭਈ ਅਨਫ੍ਰੈਂਡਲੀ ਆ ਸਿਟੀ ਇਹ ਕਾਰਾਂ ਦੇ ਲਈ। ਪਾਰਕਿੰਗ ਜਿਹੜੀ ਆ ਹਾਰਡਰ ਤੋਂ ਹਾਰਡਰ ਹੋ ਰਹੀ ਆ ਕਿਉਂਕਿ ਇੱਦਾਂ ਦੇ ਨਵੇਂ ਰੂਲ ਵੀ ਬਣ ਰਹੇ ਹੈਗੇ ਤੇ ਪਹਿਲਾਂ ਹੀ ਪਾਰਕਿੰਗ ਲੱਭਣੀ ਸੈਨ ਫਰਾਂਸਿਸਕੋ 'ਚ ਬਹੁਤ ਮੁਸ਼ਕਲ ਹੈਗੀ ਆ। ਪਰ ਜਿਹੜੇ ਲੋਕ ਤੁਰਦੇ ਆ ਉਹ ਕਹਿੰਦੇ ਵੀ ਸਾਡੇ ਲਈ ਵਧੀਆ ਆ ਹੁਣ ਜਿਹੜੀ ਇਹ ਜਗ੍ਹਾ ਆ ਖੁੱਲੀ ਹੋਊਗੀ। ਸੋ ਇਹ ਜਿਹੜਾ ਲਾ ਹੈਗਾ ਇਹ ਰਿਕੁਆਇਰ ਕਰਦਾ ਵੀ ਡਰਾਈਵਰਸ ਨੂੰ ਜੋ ਆ ਉਹ 20 ਫੁੱਟ ਦਾ ਜਿਹੜਾ ਡਿਸਟੈਂਸ ਆ ਕਾਰਾਂ ਦੇ ਵਿੱਚ ਰੱਖਣਗੇ ਖਾਸ ਕਰਕੇ ਕ੍ਰਾਸ ਵਾਕ ਤੇ ਇੰਟਰਸੈਕਸ਼ਨ ਦੇ ਉੱਤੇ। ਸੋ ਉੱਥੇ ਮਾਰਕ ਸਾਰਾ ਕੁਝ ਇਹ ਕੀਤਾ ਜਾਊਗਾ। ਸੈਨ ਫਰਾਂਸਿਸਕੋ ਦੇ ਮਿਊਨਿਸਪਲ ਟਰਾਂਸਪੋਰਟ ਅਥਾਰਟੀ ਜਿਹੜੀ ਆ ਉਹਨਾਂ ਨੇ ਆਲਰੇਡੀ ਵਾਰਨਿੰਗ ਇਸ਼ੂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ। 20 ਫੀਟ ਜ਼ੋਨ ਦੇ ਵਿੱਚ $40 ਦਾ ਫਾਈਨ ਆ ਵਾਰਨਿੰਗ ਦਾ। ਉਸ ਤੋਂ ਬਾਅਦ ਫਿਰ ਜਿਹੜੀਆਂ ਸਾਈਟੇਸ਼ਨਸ ਆ ਉਹ ਦਿੱਤੀਆਂ ਜਾਣਗੀਆਂ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਬਿਊਟ ਕਾਉਂਟੀ ਸਕੂਲ ਦੇ ਵਿੱਚ ਜਿੱਥੇ ਗੋਲੀकांड ਵਾਪਰਿਆ ਸੀ 2 ਬੱਚਿਆਂ ਦੇ ਗੋਲੀ ਲੱਗੀ ਸੀ। ਕਿੰਡਰਗਾਰਟਨ ਦਾ ਉਹ ਜਿਹੜਾ ਸਕੂਲ ਦਾ ਜਿਹੜਾ ਵਿਦਿਆਰਥੀ ਆ ਬੱਚਾ ਜੋ ਫੱਟੜ ਹੋਇਆ ਸੀ ਉਸ ਦਾ ਪਰਿਵਾਰ ਦੱਸਦਾ ਆ ਵੀ ਸੱਟ ਉਸ ਤੇ ਜਿਹੜੀ ਉਹ ਜ਼ਿਆਦਾ ਡਾਢੀ ਲੱਗੀ ਆ। ਰੋਮਨ ਮੈਂਡਸ 6 ਸਾਲਾਂ ਦਾ ਤੇ ਐਲੀਅਸ ਵਾਲਫਰਡ 5 ਸਾਲਾਂ ਦਾ। ਇਹ ਜਿਹੜੇ ਇੱਕ ਕ੍ਰਿਸਚੀਅਨ ਸਕੂਲ ਦੇ ਵਿੱਚ ਇੱਕ ਬੰਦੇ ਨੇ ਗੋਲੀਆਂ ਚਲਾਤੀਆਂ ਸੀ ਉਦੋਂ ਇਹ ਫੱਟੜ ਹੋਏ ਸੀ। ਹੁਣ ਪਰਿਵਾਰ ਦੱਸਦਾ ਆ ਵੀ ਉਹਨਾਂ ਦੇ ਵਿੱਚੋਂ ਇੱਕ ਜਣਾ ਸ਼ਾਇਦ ਸਾਰੀ ਉਮਰ ਦੇ ਲਈ ਆਪਣੀਆਂ ਲੱਤਾਂ ਆ ਉਹ ਨਹੀਂ ਵਰਤ ਸਕੇਗਾ। ਸੋ ਇਹ ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਕਮਰੇ ਲੋਕ ਆ ਕੇ ਇੱਦਾਂ ਦੇ ਗੋਲੀकांडाਂ ਨੂੰ ਅੰਜਾਮ ਦਿੰਦੇ ਆ ਬੱਚਿਆਂ ਦੀ ਇਸ ਬੱਚੇ ਦੀ ਜਿਹੜੀ ਜ਼ਿੰਦਗੀ ਆ ਉਸ ਪਰਿਵਾਰ ਦੀ ਜਿਹੜੀ ਜ਼ਿੰਦਗੀ ਉਹਨਾਂ ਨੇ
ਪੂਰੀ ਤਰ੍ਹਾਂ ਜਿਹੜੀ ਉਹ ਬਦਲ ਕੇ ਰੱਖ ਦਿੱਤੀ ਆ। ਜ਼ੇਰੇ ਇਲਾਜ ਸੀਗਾ ਤੇ ਮੈਡੀਕਲ ਪ੍ਰੋਗਰੈਸ ਦੇ ਬਾਰੇ ਜਿਹੜਾ ਉਹ ਦੱਸਿਆ ਗਿਆ ਆ ਵੀ ਕਹਿੰਦੇ ਵੀ ਹਸਪਤਾਲ ਦੇ ਵਿੱਚ ਜਦ ਇਸ ਦਾ ਇਲਾਜ ਹੋਇਆ ਸੀ ਤਾਂ ਦੇਖਿਆ ਗਿਆ ਵੀ ਇਸ ਬੱਚੇ ਦੀਆਂ ਲੱਤਾਂ ਦੇ ਵਿੱਚ ਕਿਸੇ ਵੀ ਤਰੀਕੇ ਦੀ ਮੂਵਮੈਂਟ ਨਹੀਂ ਰਹੀ ਆ। MRI ਸਕੈਨ ਦੇ ਵਿੱਚ ਪਤਾ ਲੱਗਾ ਵੀ ਜਿਹੜੀ ਬੁਲਟ ਆ ਉਹ ਇਸ ਦੇ ਸਪਾਈਨ ਦੇ ਵਿੱਚ ਅਜਿਹੀ ਥਾਂ ਦੇ ਉੱਤੇ ਵੱਜੀ ਆ ਵੀ ਉਹ ਹੁਣ ਤੁਰ ਨਹੀਂ ਸਕਦਾ। ਡਾਕਟਰ ਕਹਿੰਦੇ ਵੀ ਅਸੀਂ ਕੋਈ ਗਰੰਟੀ ਨਹੀਂ ਆ, ਕੋਈ ਸ਼ੋਰ ਨਹੀਂ ਆ ਵੀ ਇਹ ਫੁੱਲ ਰਿਕਵਰੀ ਜਿਹੜਾ ਉਹ ਕਰ ਸਕੇਗਾ। ਤੇ ਕਹਿੰਦੇ ਵੀ ਏਲੀਅਸ ਇਸ ਬੱਚੇ ਦੇ ਲਈ, ਇਸ ਪਰਿਵਾਰ ਦੇ ਲਈ ਇੱਕ ਲੰਮਾ ਵਕਤ ਲੱਗੇਗਾ ਪੂਰੀ ਤਰ੍ਹਾਂ ਹੀਲ ਹੋਣ ਦੇ ਲਈ। ਕੈਲੀਫੋਰਨੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਸਨੋ ਪੈ ਰਹੀ ਆ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ, ਭਾਰੀ ਜਿਹੜਾ ਮੀਂਹ ਆ ਉਹ ਵੀ ਪੈ ਰਿਹਾ ਹੈਗਾ। ਵੈਸਟ ਬਾਉਂਡ I-80 ਕਲੋਜ਼ ਕਰਨਾ ਪਿਆ ਜਦੋਂ ਇੱਕ ਬਿਗ ਰਿਗ ਨੂੰ ਜੋ ਆ ਉਹ ਜੈਕ ਨਾਈਫਡ ਹੋ ਗਿਆ। ਜਿਹੜਾ US ਦਾ 50 ਹਾਈਵੇ ਆ ਉਹ ਵੀ ਕਲੋਜ਼ ਕਰਨਾ ਪਿਆ, ਇੱਕ ਕਾਫੀ ਵੱਡਾ ਜਿਹੜਾ ਕ੍ਰੈਸ਼ ਆ ਉੱਥੇ ਹੋ ਗਿਆ। ਟਰੱਕੀ ਦੀ ਫਾਇਰ ਡਿਪਾਰਟਮੈਂਟ ਨੇ ਇਹ ਕਿਹਾ ਵੀ ਇੱਕ ਟਰੱਕ ਜੋ ਆ ਸਲਿਡ ਆਫ ਹੋ ਗਿਆ ਸੀ ਸ਼ਾਮੀ 5:15 ਤੇ, ਜਿਹਦੇ ਕਰਕੇ ਜੋ ਹਾਈਵੇ 80 ਆ ਉਸ ਨੂੰ ਕੁਝ ਸਮਾਂ ਦੇ ਲਈ ਬੰਦ ਕਰਨਾ ਪਿਆ। ਹਾਈਵੇ 50 ਪੂਰਾ ਕਲੋਜ਼ ਆ। ਇਕੋ ਸਮਟ ਤੇ ਉੱਥੇ ਵੀ ਇੱਕ ਕ੍ਰੈਸ਼ ਹੋਇਆ ਹੈਗਾ। ਕੈਲੀਫੋਰਨੀਆ ਦੀ ਜਿਹੜੀ ਹਾਈਵੇ ਪੈਟਰੋਲ ਆ ਉਹਨਾਂ ਨੇ ਇਹ ਦੱਸਿਆ ਹੈਗਾ। ਹਾਈਵੇ 50 ਟ੍ਰੈਫਿਕ ਨੂੰ ਵੈਸਟ ਬਾਉਂਡ ਐਟ ਮਾਇਰਸ ਤੇ ਈਸਟ ਬਾਉਂਡ ਐਟ ਐਕੋ ਸਮਿਟ ਦੇ ਉੱਤੇ ਜਿਹੜਾ ਆ ਟ੍ਰਾਂਸਫਰ ਕੀਤਾ ਗਿਆ ਹੈਗਾ। ਕੈਲਟ੍ਰੈਨ ਡਿਸਟ੍ਰਿਕਟ 3 ਨੇ ਕਿਹਾ ਵੈਸਟ ਬਾਉਂਡ ਟ੍ਰੈਫਿਕ ਅਲੋਂਗ ਇੰਟਰਸਟੇਟ 80 ਜੋ ਬਿਟਮੋਰ ਦੇ ਲਾਗੇ ਹੈਗਾ ਆ ਉਹ ਬੰਦ ਆ। ਉੱਥੇ ਜੈਕ ਨਾਈਫ ਟੂ ਬਿਗ ਰਿਗ ਬਾਅਦ ਦੁਪਹਿਰ ਹੋਇਆ ਸੀਗਾ। ਸੋ ਕਾਫੀ ਅਲਰਟ ਜਿਹੜੇ ਜਾਰੀ ਕੀਤੇ ਗਏ ਹੈਗੇ ਆ ਕਿਉਂਕਿ ਸਿਆਰਾ ਦੇ ਵਿੱਚ ਲੇਕਤਾਹੋ ਵਾਲੇ ਏਰੀਏ ਦੇ ਵਿੱਚ ਸਨੋ ਪਈ ਹੈਗੀ ਆ। ਸੋ ਆਪਾਂ ਵੈਦਰ ਦੀ ਜਿਹੜੀ ਤੁਹਾਡੇ ਨਾਲ ਹਮੇਸ਼ਾ ਹੀ ਅਪਡੇਟ ਕਰਦੇ ਰਹਿੰਦੇ ਆ, ਖਾਸ ਕਰਕੇ ਜਿਹੜੇ ਲੋਕ ਉੱਧਰ ਗਏ ਹੈਗੇ ਆ ਮੇਕ ਸ਼ੋਰ ਕਰੋ ਕਿਉਂਕਿ ਟ੍ਰੈਫਿਕ ਬਹੁਤ ਹੀ ਇਸ ਟਾਈਮ ਹੈਵੀ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇੰਸ਼ੋਰੈਂਸ ਦੇ ਨਾਲ ਜੁੜੀ ਖਬਰ ਆ, ਫਾਰਮਰ ਇੰਸ਼ੋਰੈਂਸ ਨੇ ਅਨਾਉਂਸ ਕੀਤਾ, ਕਹਿੰਦੇ ਵੀ ਉਹ ਜਿਹੜੇ ਪ੍ਰਾਪਰਟੀ ਓਨਰਸ ਆ ਉਹਨਾਂ ਦੇ ਲਈ ਕੁਝ ਨਵੀਆਂ ਪਾਲਿਸੀਜ਼ ਐਡ ਜਿਹੜਾ ਉਹ ਕਰਨ ਜਾ ਰਹੇ ਆ। ਕੈਲੀਫੋਰਨੀਆ ਦਾ ਇਹ ਸੈਕੰਡ ਲਾਰਜੈਸਟ ਇੰਸ਼ੋਰੈਂਸ ਪ੍ਰੋਵਾਈਡਰ ਹੈਗਾ ਆ। ਸੋ ਸੈਟਰਡੇ ਤੋਂ ਕਹਿੰਦੇ ਵੀ ਫਾਰਮਰ ਇੰਸ਼ੋਰੈਂਸ ਵਾਲੇ ਕਹਿ ਰਹੇ ਆ ਵੀ ਨਵੀਆਂ ਐਪਲੀਕੇਸ਼ਨ, ਨਵੀਆਂ ਪਾਲਿਸੀਜ਼ ਆ ਉਹ ਲੈਣਗੇ ਜਿਸ ਦੇ ਵਿੱਚ ਕੌਂਡੋਜ਼, ਰੈਂਟਰਸ, ਅਮਰੇਲਾ, ਲੈਂਡਲॉर्ड, ਵੀਕੈਂਟ ਤੇ ਮੈਨੂਫੈਕਚਰਡ ਹੋਮ ਪਾਲਿਸੀਜ਼ ਜਿਹੜੀਆਂ ਉਹ ਲਿਖਣੀਆਂ ਸ਼ੁਰੂ ਕਰਨਗੇ। ਪਿਛਲੇ ਸਾਲ ਦੇ ਵਿੱਚ ਫਾਰਮਰ ਇੰਸ਼ੋਰੈਂਸ ਦੇ ਦੁਆਰਾ ਕੈਲੀਫੋਰਨੀਆ ਦੇ ਰੈਂਟਰਸ ਤੇ ਕੌਂਡੋ ਓਨਰਸ ਦੇ ਲਈ ਇੰਸ਼ੋਰੈਂਸ ਲਿਖਣੀਆਂ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਸੀਗੀਆਂ। ਵਾਈਲਡ ਫਾਇਰਸ ਦੇ ਚੱਲਦਿਆਂ ਬਹੁਤ ਜ਼ਿਆਦਾ ਨੁਕਸਾਨ ਤੇ ਉਹਦੇ ਕਰਕੇ ਜਿਹੜੇ ਰਿਸਕ ਵਧੇ ਸੀ ਉਹਨਾਂ ਕਰਕੇ ਇਹਨਾਂ ਨੇ ਕੀਤਾ ਸੀ। ਸਟੇਟ ਫਾਰਮ ਤੇ ਆਲ ਸਟੇਟ ਨੇ ਵੀ ਜਿਹੜੀਆਂ ਸਟੇਟ ਦੇ ਵਿੱਚ ਪਾਲਿਸੀਜ਼ ਲਿਖਣੀਆਂ ਬੰਦ ਕਰ ਦਿੱਤੀਆਂ ਸੀ, ਜਿਹਦੇ ਕਰਕੇ ਹਜ਼ਾਰਾਂ ਹੀ ਹੋਮ ਓਨਰਸ ਨੂੰ ਕਵਰੇਜ ਦੇ ਲਈ ਹੋਰ ਥਾਵਾਂ ਦੇ ਉੱਤੇ ਜਾਣਾ ਪਿਆ, ਜੋ ਕਿ ਉਹਨਾਂ ਦੇ ਲਈ ਕਈ ਵਾਰ 2-2, 3-3, 4-4 ਗੁਣਾ ਵੀ ਕੀਮਤ ਦੇ ਉੱਤੇ ਇੰਸ਼ੋਰੈਂਸ ਜਿਹੜੀ ਉਹ ਲੈਣੀ ਪੈ ਰਹੀ ਆ। ਸੋ ਫਾਰਮਰ ਇੰਸ਼ੋਰੈਂਸ ਦੇ ਦੁਆਰਾ ਇਸ ਫੈਸਲੇ ਨੂੰ ਲੋਕ ਹੁਣ ਦੇਖਦੇ ਆ ਵੀ ਕਿਸ ਤਰੀਕੇ ਨਾਲ ਲੈਣਗੇ। ਸਵਾਗਤ ਤਾਂ ਜਿਹੜਾ ਉਹ ਕਰਨਗੇ। ਬਾਕੀ ਨਾਲ ਇਹ ਵੀ ਹੈ ਹਰਜੋਤ ਸਿੰਘ ਵੀ ਤੁਸੀਂ ਇਸ ਇੰਡਸਟਰੀ ਦੇ ਨਾਲ ਜੁੜੇ ਆ, ਸੋ ਚਾਹੀਦਾ ਤੇ ਇਹ ਆ ਵੀ ਬਾਕੀ ਵੀ ਜਿਹੜੀਆਂ ਹੋਰ ਕੰਪਨੀਜ਼ ਆ ਉਹ ਲੋਕਾਂ ਦੇ ਲਈ ਥੋੜੀ ਜਿਹੜੀ ਉਹ ਸਹੂਲਤ ਹੋਰ ਦੇਣ। ਪਰ ਅਜੇ ਤੱਕ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਨੂੰ ਲੈ ਕੇ ਵੀ ਕੋਈ ਬੜਾ ਸੁੱਖ ਦਾ ਸਾਹ ਜਿਹੜਾ ਉਹ ਨਹੀਂ ਆ ਰਿਹਾ ਹੈਗਾ। ਉਹਨਾਂ ਨੇ ਆਪਣੀਆਂ ਪਾਲਿਸੀਆਂ ਚੇਂਜ ਕੀਤੀਆਂ। ਹਾਈ ਡਿਡਕਟੀਬਲ ਵਾਈਲਡ ਫਾਇਰ ਦੇ ਨਾਲ ਹਾਈ ਡਿਡਕਟੀਬਲ ਹੋਊਗਾ, ਕਈ ਏਰੀਏ ਦੇ ਵਿੱਚ ਨਹੀਂ ਲਿਖਣਗੇ। ਸੋ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਪੁੱਲ ਬੈਕ ਕਰ ਰਹੀਆਂ ਆ ਵਾਈਲਡ ਫਾਇਰ ਕਵਰੇਜ ਤੋਂ। ਸੋ ਆਪਾਂ ਨੂੰ ਦੋ ਪਤਾ ਤਰ੍ਹਾਂ ਦੀ ਗੱਲ ਆ ਗਈ ਇਹਦੇ ਵਿੱਚ ਵੀ ਇੱਕ ਜਣਾ ਕਹਿੰਦਾ ਵੀ ਅਸੀਂ ਕੁਛ ਕੁ ਕਰਾਂਗੇ ਤੇ ਇੱਕ ਜਣੇ ਕਹਿੰਦੇ ਵੀ ਅਸੀਂ ਪਿੱਛੇ ਨੂੰ ਹੱਥ ਖਿੱਚ ਰਹੇ ਹੈਗੇ ਆ। ਸੋ ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹ ਕਹਿੰਦੇ ਠੀਕ ਆ ਆਪਾਂ ਇੰਸ਼ੋਰੈਂਸ ਕਰ ਦਾਂਗੇ, ਪਰ ਜੇ ਵਾਈਲਡ ਫਾਇਰ ਹੋਈ ਫਿਰ ਤੁਹਾਡੀ ਕੋਈ ਕਵਰੇਜ ਨਹੀਂ ਹੈਗੀ। ਫਿਰ ਤਾਂ ਤੇ ਔਖਾ ਕੰਮ ਆ। ਹਾਂ, ਸੋ ਇਹ ਕਾਫੀ ਕੁਝ ਚੇਂਜ ਰਿਹਾ। ਹੋਪਫੁਲੀ ਕਹਿੰਦੇ ਸੀ ਵੀ ਇਸ ਸਾਲ ਦੇ ਐਂਡ 'ਚ ਚੇਂਜ ਹੋਊਗੀਆਂ। ਕੰਪਨੀਆਂ ਦੇ ਰੇਟ ਕਾਫੀ ਵਧਾ ਦਿੱਤੇ ਗਏ ਹੈਗੇ ਆ। ਹਜੇ ਵੀ ਕੰਪਨੀਆਂ ਡਬਲ ਟ੍ਰਿਪਲ ਰੇਟ ਮੰਗ ਰਹੀਆਂ ਹੈਗੀਆਂ। 40-40, 50-50, 100% ਤੱਕ ਰੇਟ ਵੱਧ ਚੁੱਕੇ ਹੈਗੇ ਆ। ਸੋ ਅਗਲੇ ਸਾਲ ਤੱਕ ਦੇਖਦੇ ਆ ਵੀ ਕੀ ਬਣਦਾ ਹੈਗਾ। ਪਰ ਸਾਰੇ ਜਾਣੇ ਮੇਕ ਸ਼ੋਰ ਕਰੋ ਵੀ ਆਪਣੀਆਂ ਪ੍ਰਾਪਰਟੀ ਜਿਹੜੀ ਆ ਇੰਸ਼ੋਰੈਂਸ ਜਦੋਂ ਤੁਸੀਂ ਕਰਦੇ ਆ ਨਾ, ਉਹਦਾ ਮਤਲਬ ਇਹ ਹੁੰਦਾ ਹੈ ਵੀ ਆਪਣੀ ਪ੍ਰਾਪਰਟੀ ਨੂੰ ਤੁਸੀਂ ਵੈਲ ਮੇਨਟੇਨਡ ਰੱਖੋਗੇ, ਕਲੀਨ ਰੱਖੋਗੇ। ਫਰੰਟ, ਬੈਕ, ਸਾਈਡ, ਰੂਫ ਨੂੰ ਕੋਈ ਟਰੀ ਨਾ ਟੱਚ ਕਰਦੇ ਹੋਣ, ਟਰੀ ਥੋੜੇ ਦੂਰ ਹੋਣ। ਤੁਸੀਂ ਜਿਹੜੀ ਰੂਫ ਹੈਗੀ ਆ ਗਟਰਸ ਕਲੀਨ ਰੱਖੋ ਤਾਂ ਕਿ ਇਹ ਨਾ ਹੋਵੇ ਗਟਰਸ ਬੰਦ ਆ ਤੇ ਜਦੋਂ ਹੁਣ ਮੀਂਹ ਪੈਣਾ ਆ ਲੀਕ ਹੋ ਜੂ ਤਾਂ ਫਿਰ ਇੰਸ਼ੋਰੈਂਸ ਤੋਂ ਕਲੇਮ ਕਰੋ। ਸੋ ਇਹ ਬਹੁਤ ਸਾਰਾ ਜਿਹੜਾ ਆ ਧਿਆਨ ਰੱਖਣ ਜੋ ਗੱਲਾਂ ਹੈਗੀਆਂ।
ਨੰਬਰ 1 ਰੀਜ਼ਨ ਅੱਜ ਦੀ ਡੇਟ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਦਾ ਤੁਹਾਨੂੰ ਡਿਨਾਈ ਕਰਨ ਦਾ, ਜੇ ਤੁਹਾਡਾ ਕੋਈ ਕਲੇਮ ਹੋਇਆ ਆ। ਕਈ ਵਾਰੀ ਉਹੀ ਕਿਸੇ ਦੇ ਕਹੇ ਤੇ ਤੁਸੀਂ ਕਲੇਮ ਕਰ ਦਿੰਦੇ ਵੀ ਪਹਾੜੀਆਂ 'ਚ ਅੱਗ ਲੱਗੀ ਆ ਜੀ, ਧੂੰਆਂ ਆਇਆ ਸਾਡੇ ਵੱਲ ਨੂੰ ਤੇ ਅਸੀਂ ਕਲੇਮ ਕਰ ਦਈਏ, ਸਾਨੂੰ ਪੈਸੇ ਮਿਲ ਜਾਣੇ ਆ। ਸੋ ਬਹੁਤ ਸਾਰੇ ਮੈਂ ਇਦਾਂ ਦੇ ਕਸਟਮਰ ਦੇਖੇ ਆ ਜਿਨ੍ਹਾਂ ਨੇ ਕਲੇਮ ਫਾਈਲ ਕਰਤਾ, ਕਲੇਮ ਵੀ ਨਹੀਂ ਮਿਲਿਆ, ਹੁਣ ਅੱਗੇ ਉਹਨਾਂ ਨੂੰ ਇੰਸ਼ੋਰੈਂਸ ਵੀ ਨਹੀਂ ਮਿਲ ਰਹੀ। ਸੋ ਇਦਾਂ ਦਾ ਕਿਸੇ ਦੇ ਪਿੱਛੇ ਲੱਗ ਕੇ ਨਾ ਕਰਿਆ ਕਰੋ। ਧਿਆਨ ਰੱਖੋ, ਇੰਸ਼ੋਰੈਂਸ ਠੀਕ ਆ, ਲੀਗਲੀ ਤੁਸੀਂ ਕਲੇਮ ਲੈ ਸਕਦੇ ਆ, ਪਰ ਇੰਸ਼ੋਰੈਂਸ ਦਾ ਮਤਲਬ ਇਹੀ ਆ, ਰੱਬ ਨਾ ਕਰੇ ਕੱਲ ਨੂੰ ਤੁਹਾਡਾ ਘਰ ਨੂੰ ਅੱਗ ਲੱਗ ਗਈ, ਤੁਸੀਂ ਸੜਕ ਤੇ ਨਾ ਜਾਓ, ਤਾਂ ਤੁਹਾਨੂੰ ਰਹਿਣ ਲਈ ਜਗ੍ਹਾ ਹੋਵੇ, ਘਰ ਤੁਹਾਡਾ ਬਣ ਜਾਏ, ਉਹ ਬਿਗ ਕਲੇਮਸ ਲਈ ਹੁੰਦੀ ਆ, 25 30 40 50 ਹਜ਼ਾਰ ਲਈ, ਨਾ ਕਿ ਥੋੜੇ ਥੋੜੇ ਜਿਹੜੇ 500 700 ਹਜ਼ਾਰ ਜਾਂ 2000 ਜਾਂ $4000 ਦੇ ਕਲੇਮ ਹੈਗੇ। ਪਰ ਇੱਥੇ ਦੇਖੋ ਨਾ ਹਰਜੋਤ ਸਿੰਘ ਜੀ, ਇੰਸ਼ੋਰੈਂਸ ਵਾਲੀਆਂ ਕੰਪਨੀਆਂ ਕਹਿੰਦੀਆਂ ਵੀ ਜੇ ਅੱਗ ਲੱਗ ਗਈ ਤਾਂ ਅਸੀਂ ਕਵਰ ਹੀ ਨਹੀਂ ਕਰਨਾ। ਸੋ ਇਹ ਵੀ ਜੀ ਇੱਕ ਲੋਕਾਂ ਦੇ ਲਈ ਤਾਂ ਫਿਰ ਹੁਣ ਔਖਾ ਹੈ ਨਾ, ਵੀ ਮਰਿਆ ਸੱਪ ਨਿਕਲਣਾ ਔਖੀ ਵਾਲੀ ਜਿਹੜੀ ਗੱਲ ਦੀ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਟਰੰਪ ਹੁਣਾਂ ਦੇ ਚੁਣਾਵੀ ਵਾਅਦਿਆਂ ਦੇ ਵਿੱਚ ਪਹਿਲੀ ਗੱਲ ਤੋਂ ਥੋੜਾ ਜਿਹਾ ਥਿੜਕੇ ਨੇ। ਉਹਨਾਂ ਨੇ ਕਿਹਾ ਵੀ ਗਰੋਸਰੀ ਪ੍ਰਾਈਸਿਸ ਨੂੰ ਥੱਲੇ ਲੈ ਕੇ ਆਉਣਾ ਕਾਫੀ ਔਖਾ ਹੋਊਗਾ। ਟਾਈਮ ਮੈਗਜ਼ੀਨ ਦੇ ਵਿੱਚ ਉਹਨਾਂ ਨੇ ਜਿਹੜੀ ਇੰਟਰਵਿਊ ਦਿੰਦੇ ਹੋਏ ਜਿਹੜੇ ਇਸ ਦੇ ਬਾਰੇ ਆਪਣਾ ਜਿਹੜਾ ਉਹ ਬਿਆਨ ਦਿੱਤਾ ਆ। ਉਹ ਇਸ ਵਾਰ ਫਿਰ 2024 ਦੇ ਵਿੱਚ ਪਰਸਨ ਆਫ ਦਾ ਈਅਰ ਐਲਾਨੇ ਗਏ ਆ। ਉਹ ਕਹਿੰਦੇ ਵੀ ਦੇਖੋ ਉਹ ਹੁਣ ਦੇ ਗॉट them ਅਪ, ਕਹਿੰਦੇ ਵੀ ਉਹਨਾਂ ਨੂੰ ਥੱਲੇ ਲਿਆਉਣਾ ਬਹੁਤ ਔਖਾ ਆ। ਇਹ ਹਾਰਡ ਟੂ ਬ੍ਰਿੰਗ ਥਿੰਗਸ ਡਾਊਨ ਵਾਂਸ ਦੇ ਆਰ ਅਪ, ਯੂ ਨੋ ਇਟਸ ਵੈਰੀ ਹਾਰਡ। ਸੋ ਉਹਨਾਂ ਨੇ ਇੰਟਰਵਿਊ ਦੇ ਵਿੱਚ ਇਹ ਕਿਹਾ। ਸੋ ਬੇਸਿਕਲੀ ਜਿਹੜੇ ਲੋਕਾਂ ਨੂੰ ਇਹ ਆਸਾਂ ਉਮੀਦਾਂ ਸੀਗੀਆਂ ਵੀ ਟਰੰਪ ਹੁਣਾਂ ਦੇ ਆਉਣ ਦੇ ਨਾਲ ਗਰੋਸਰੀ ਦੀਆਂ ਪ੍ਰਾਈਸਾਂ, ਹੋਰ ਇਕਨੋਮੀ ਦੇ ਵਿੱਚ ਚੀਜ਼ਾਂ ਦੇ ਵਿੱਚ ਅਸਰ ਪਊਗਾ। ਸੋ ਟਰੰਪ ਹੁਣੀ ਆਪਣੀ ਉਸ ਗੱਲ ਤੋਂ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਹੱਥ ਜਿਹੜੇ ਉਹ ਪਿੱਛੇ ਖਿੱਚ ਰਹੇ ਹੈਗੇ ਆ। ਸੋ ਪ੍ਰੈਜ਼ੀਡੈਂਸੀ ਦੇ ਆਉਣ ਤੋਂ ਪਹਿਲਾਂ ਕੈਂਪੇਨ ਦੇ ਦੌਰਾਨ ਉਹਨਾਂ ਨੇ ਬਾਈਡਨ ਹੁਣਾਂ ਨੂੰ ਜੰਮ ਕੇ ਇਸ ਚੀਜ਼ ਦੇ ਉੱਤੇ ਜਿਹੜਾ ਉਹ ਭੰਡਿਆ ਸੀਗਾ, ਕਿਹਾ ਸੀਗਾ ਵੀ ਇਹਨਾਂ ਤੋਂ ਕੁਝ ਨਹੀਂ ਹੋਇਆ, ਇਕਨੋਮੀ ਦਾ ਬੁਰੇ ਹਾਲ ਆ, ਜਿਸ ਦੇ ਵਿੱਚ ਗਲਤ ਵੀ ਕੁਝ ਨਹੀਂ ਆ। ਪਰ ਹੁਣ ਆਪਣੀ ਜਿਹੜੀ ਉਹ ਗੱਲ ਵੀ ਅਸੀਂ ਤੁਹਾਡੇ ਲਈ ਸਭ ਕੁਝ ਪਹਿਲੋਂ ਵਾਲੇ ਪ੍ਰਾਈਸਿਸ ਤੇ ਲੈ ਆਵਾਂਗੇ, ਉਹ ਸ਼ਾਇਦ ਉਹਨਾਂ ਦੇ ਲਈ ਵੀ ਕੰਮ ਔਖਾ ਹੋਊਗਾ। ਸੋ ਲੋਕ ਉਸ ਟਾਈਮ ਦੇ ਉੱਤੇ ਉਹ ਚੀਜ਼ ਸੁਣਨਾ ਚਾਹੁੰਦੇ ਸੀ, ਉਹਨਾਂ ਨੇ ਸੁਣਾਈ, ਉਹ ਹੁਣ ਜਿੱਤੇ ਨੇ। ਸੋ ਲੈਟਸ ਸੀ ਕਿੰਨਾ ਕੁ ਜਿਹੜਾ ਉਹ ਚੈਲੰਜ ਹੁੰਦਾ ਆ ਇਸ ਗੱਲ ਦੇ ਵਿੱਚ, ਕੀ ਵਾਕਿਆ ਹੀ ਉਹਨਾਂ ਦੇ ਲਈ ਮੁਸ਼ਕਲ ਹੋਊਗਾ ਜਿੱਦਾਂ ਉਹ ਆਖ ਰਹੇ ਆ ਟਾਈਮ ਮੈਗਜ਼ੀਨ ਨੂੰ, ਜਾਂ ਵਾਕਿਆ ਜਾਂ ਉਹ ਕੁਝ ਕਰ ਸਕਣਗੇ ਪ੍ਰਾਈਸਿਸ ਨੂੰ ਜਿਹੜਾ ਉਹ ਥੱਲੇ ਲਿਆਉਣ ਦੇ ਲਈ। ਤੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੱਕ $US ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 99 ਪੈਸੇ ਰਹੇ ਆ। ਇੱਕ $US ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 31 ਪੈਸੇ। ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ। ਜੀ ਮਾਰਕੀਟ ਦਾ ਹਾਲ ਕਰਦੇ ਜਾਈਏ ਤਾਂ ਜਿਹੜੇ ਡਾਓ ਜੋਨ ਦੇ ਵਿੱਚ 200 ਤੇ 34 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 43,900 ਤੇ 14 ਤੇ ਬੰਦ ਹੋਇਆ। S&P 33 ਪੁਆਇੰਟ ਘਟ ਕੇ 6,051, ਨੈਸਡੈਕ 132 ਪੁਆਇੰਟ ਘਟ ਕੇ 19,903 ਦੇ ਉੱਤੇ। ਸੋਨੇ ਦਾ ਭਾਅ 2700 ਤੇ $12 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $70 ਪ੍ਰਤੀ ਬੈਰਲ। 10 year yield 4.32%, ਕ੍ਰਿਪਟੋ ਕਰੰਸੀ ਚ ਬਿਟਕੋਇਨ 99,366 ਤੇ ਇਥੀਰੀਅਮ 3800 ਤੇ $82 ਦੇ ਬਰਾਬਰ ਚੱਲ ਰਿਹਾ ਆ। ਜੀ ਸੋ ਇੱਥੇ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।